पंजाबी रेडियो जी वास्ते सुन रहे सारे ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਗੱਲਬਾਤ ਕਰਾਂਗੇ ਬਲਤੇਜ ਪੰਨੂ ਹੋਰਾਂ ਦੇ ਨਾਲ। ਪੁੱਛਾਂਗੇ ਪੰਜਾਬ ਭਾਰਤ ਦਾ ਕੀ ਕੁਛ ਹਾਲ ਹੈ, ਕੀ ਕੁਛ ਉੱਥੇ ਵਾਪਰਿਆ ਜੀ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪੋਂਸਰਸ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ। ਸਭ ਤੱਕ ਪਹੁੰਚਾਇਆ ਜੀ ਖਾਲਸਾ ਇੰਸ਼ੋਰੈਂਸ ਏਜੰਸੀ 4082722500 ਇਹਨਾਂ ਦਾ ਫੋਨ ਨੰਬਰ ਹੈ। ਗੁਰਦੀਪ ਸਿੰਘ ਜੀ ਬਿਰਦੀ ਕਲੋਬਸ, ਅਸ਼ਾਨਜੀਤ ਸਿੰਘ ਕਲੋਟੀ ਚੁੱਬਾ ਸਿਟੀ ਤੋਂ, ਸਤਨਾਮ ਸਿੰਘ ਸੈਲਮਾ ਤੋਂ, ਬਹਾਦਰ ਸਿੰਘ ਗਿੱਲ ਫਾਵਲਰ, ਸੁੱਚਾ ਸਿੰਘ ਜੀ ਫਰੈਜ਼ਨੋ ਤੋਂ, ਸਰਬਜੀਤ ਸਿੰਘ ਚੌਕਰ ਟਰਲਿਕ, ਹਰਜਿੰਦਰ ਸਿੰਘ ਸਮਰਾ, ਹਰਵਿੰਦਰ ਸਿੰਘ ਸਮਰਾ, ਸੁਰਿੰਦਰ ਸਿੰਘ ਜੁੱਬਾ ਸਿਟੀ ਤੋਂ, ਜੱਸੀ ਗਿੱਲ, ਤਲਵਿੰਦਰ ਸਿੰਘ ਤੇ ਪ੍ਰੀਤਮ ਸਿੰਘ ਗਿੱਲ ਬੇਕਤਫੇਲ ਤੋਂ, ਟਲੈਰੀ ਟਰੱਕ ਟ੍ਰੇਲਰ ਰਿਪੇਅਰ ਵਾਲੇ ਜੋ ਟਰੱਕ ਵਾਸ਼ ਵੀ ਕਰਦੇ ਨੇ ਟਲੈਰੀ ਤੋਂ, ਉਹਨਾਂ ਦਾ ਫੋਨ ਨੰਬਰ 5596851260। ਇਹਨਾਂ ਤੋਂ ਹੋਰ ਇਨਫੋਰਮੇਸ਼ਨ ਵੀ ਤੁਸੀਂ ਲੈ ਸਕਦੇ ਹੋ। ਤੇ ਹੁਣ ਵੱਧਦੇ ਆਪਣੀਆਂ ਖਬਰਾਂ ਵੱਲ। ਬਲਤੇਜ ਪੰਨੂ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਆਪਾਂ ਕਈ ਦਿਨਾਂ ਤੋਂ ਆਧਾਰ ਕਾਰਡ ਦੀਆਂ ਗੱਲਾਂ ਕਰ ਰਹੇ ਹਾਂ ਤੇ ਆਧਾਰ ਦੀਆਂ ਖਾਮੀਆਂ ਪੂਰੀਆਂ ਕਰਨ ਲਈ, ਦੂਰ ਕਰਨ ਲਈ ਹੱਥ ਪੈਰ ਮਾਰਿਆ ਹੈ ਆਧਾਰ ਮਹਿਕਮਾ। ਦੇਖੋ ਜੀ, ਇਸ ਗੱਲ ਦੇ ਵਾਸਤੇ ਤਾਂ ਅਸਲ ਦੇ ਵਿੱਚ ਸਰਕਾਰ ਨੂੰ ਤੇ ਮਹਿਕਮੇ ਨੂੰ, ਜਿਵੇਂ ਅਮਰੀਕਨ ਵਿਸਲ ਬਲੋਅਰ ਜਿਹੜੇ ਅਮਰੀਕਾ ਤੋਂ ਬਾਹਰ ਨੇ, ਜਿਹੜੀ ਉਹਨਾਂ ਨੇ ਵੀ ਗੱਲ ਕਹੀ ਸੀ ਕਿ ਜਿਹੜੀ ਪੱਤਰਕਾਰ ਨੇ ਇਹ ਗੱਲ ਸਾਹਮਣੇ ਲਿਆਂਦੀ ਸੀ, ਉਹਨੂੰ ਤਾਂ ਸਰਕਾਰ ਨੂੰ ਸਨਮਾਨਿਤ ਕਰਨਾ ਚਾਹੀਦਾ ਸੀ, ਬਜਾਏ ਇਹਦੇ ਕਿ ਉਹਦੇ ਉੱਤੇ ਪਰਚਾ ਜਿਹੜਾ ਜੀ ਉਹ ਦਰਜ ਕਰਦੀ। ਉਹਦੇ ਕਰਕੇ ਹੀ ਤੁਸੀਂ ਕਹਿ ਲਓ ਕਿ ਹੁਣ ਇਹਦੇ ਸੰਬੰਧੀ ਕਈ ਹੱਥ ਪੈਰ ਜਿਹੜੇ ਆ ਜੀ ਉਹ ਵੱਜਣੇ ਸ਼ੁਰੂ ਹੋਏ ਆ। ਪ੍ਰਾਈਵੇਸੀ ਦੀ ਚਿੰਤਾ ਦੇ ਮੱਦੇਨਜ਼ਰ ਜੀ ਯੂਨੀਕ ਆਈਡੈਂਟੀਫਿਕੇਸ਼ਨ ਡਾਟਾ ਅਥਾਰਟੀ ਆਫ ਇੰਡੀਆ UIDAI ਹੈ ਜਿਹੜੀ, ਉਹਨੇ ਵਰਚੁਅਲ ID ਨਾਂ ਦਾ ਜਿਹੜਾ ਨਵਾਂ ਵਿਚਾਰ ਪੇਸ਼ ਕੀਤਾ ਔਰ ਇਹਨੂੰ ਆਧਾਰ ਕਾਰਡ ਜਿਹੜਾ ਜੀ UIDAI ਦੀ ਵੈਬਸਾਈਟ ਤੋਂ ਤਿਆਰ ਕਰ ਸਕਦਾ ਹੈ। ਇਹਨੂੰ ਸਿਮ ਵੈਰੀਫਿਕੇਸ਼ਨ ਤੇ ਬਾਕੀ ਹੋਰ ਕੰਮਾਂ ਦੇ ਵਾਸਤੇ 12 ਜਿਹੜੇ ਡਿਜਿਟ ਨੇ ਉਹਨਾਂ ਦੀ ਬਾਇਓਮੈਟ੍ਰਿਕ ID ਦੀ ਥਾਂ ਦੇ ਉੱਤੇ ਇਸਤੇਮਾਲ ਕੀਤਾ ਜਾ ਸਕਦਾ। ਮਤਲਬ ਇਹ ਕਿ ਜੇ ਇਹਦੀ ਵੈਬਸਾਈਟ ਦੇ ਉੱਤੇ ਜਾ ਕੇ ਤੁਸੀਂ ਆਪਣਾ ਜਿਹੜਾ ਆਧਾਰ ਕਾਰਡ ਹੈ ਉਹਦੇ 'ਚ ਬਜਾਏ ਇਹਦੇ ਕਿ ਜਿਹੜਾ ਆਧਾਰ ਕਾਰਡ ਦੇ ਉੱਤੇ ਨੰਬਰ ਹੈ ਜਿਹੜਾ ਅਕਸਰ ਸਾਰੀ ਜਗ੍ਹਾ ਦੇ ਉੱਤੇ ਜਿਹੜਾ ਯੂਜ਼ ਹੁੰਦਾ, ਉਹਦੀ ਜਗ੍ਹਾ ਦੇ ਉੱਤੇ ਆਪਣੇ ਜਿਹੜੇ 12 ਡਿਜਿਟ ਹੈ ਉਹ ਤੁਸੀਂ ਤਿਆਰ ਕਰ ਸਕਦੇ ਹੋ। ਜਦੋਂ ਕਿਸੇ ਨੂੰ ਦੇਣਾ ਤੁਸੀਂ ਉਹ ਜਿਹੜਾ ਜੀ ਦੇ ਦਿਓ। ਉਹਦੇ ਤੋਂ ਫਿਰ ਹੋਊਗਾ ਕਿ ਜਿਹੜਾ ਜੀ ਇਹਦੇ ਨਾਲ ਜਿਹੜਾ ਤੁਹਾਡੇ ਆਧਾਰ ਦੀ ਜਾਣਕਾਰੀ ਜਿਹੜਾ ਉਹ ਲੈ ਰਿਹਾ, ਉਹਦੇ ਵਿੱਚ ਲਿਮਿਟਡ ਜਾਣਕਾਰੀ ਜਿਹੜੀ ਹੈ ਜੀ ਉਹਨੂੰ ਮਿਲੂਗੀ, ਜਿਹਦੇ ਵਿੱਚ ਉਹਦਾ ਨਾਮ, ਪਤਾ ਤੇ ਫੋਟੋ ਜਿਹੜੀ ਹੈ ਜੀ ਉਹ ਸ਼ਾਮਲ ਹੈ, ਜਿਹੜੀ ਕਿ ਉਹਦੀ ਆਈਡੈਂਟਿਟੀ ਦੇ ਵਾਸਤੇ ਬਹੁਤ ਹੈ। ਬਾਕੀ ਜਿਹੜੀ ਇਨਫੋਰਮੇਸ਼ਨ ਹੈ ਉਹ ਚਾਹੇ ਫਿੰਗਰਪ੍ਰਿੰਟਸ ਹੈ, ਦੂਸਰੀਆਂ ਤੀਸਰੀਆਂ ਨੇ ਜੀ, ਉਹ ਸਾਰੀਆਂ ਦੀਆਂ ਸਾਰੀਆਂ ਪਾਸੇ ਹੋ ਸਕਦੀਆਂ ਨੇ। ਇਹਦਾ ਮਤਲਬ ਜਿਹੜਾ ਜੀ ਉਹ ਇਹ ਆ। ਇਹਦਾ ਦੂਸਰਾ ਮਤਲਬ ਇਹ ਵੀ ਜਿਹੜਾ ਜੀ ਲਾ ਸਕਦੇ ਹੋ ਕਿ ਮੰਨਿਆ ਜਾ ਰਿਹਾ ਸਿੱਧੇ ਤਰੀਕੇ ਦੇ ਨਾਲ ਕਿ ਇਹਦੇ ਨਾਲ ਜਿਹੜੀ ਹੈ ਜੀ ਉਹ ਲੀਕੇਜ ਜਿਹੜੀ ਆ ਉਹ ਹੋ ਰਹੀ ਹੈ ਔਰ ਪ੍ਰਾਈਵੇਸੀ ਜਿਹੜੀ ਆ ਉਹ ਖਾਸ ਤੌਰ ਦੇ ਉੱਤੇ ਲੀਕ ਹੋ ਰਹੀ ਆ। ਉਧਰ ਸੁਪਰੀਮ ਕੋਰਟ ਨੇ ਜਿਹੜਾ ਜੀ ਉੱਤਰ ਪ੍ਰਦੇਸ਼ ਦੀ ਸਰਕਾਰ ਨੂੰ ਪੁੱਛਿਆ ਕਿ ਜਿਹੜੇ ਬੇਘਰੇ ਲੋਕ ਨੇ ਉਹਨਾਂ ਦੇ ਆਧਾਰ ਕਾਰਡ ਜਿਹੜੇ ਆ ਜੀ ਉਹ ਕਿਵੇਂ ਬਣਨਗੇ। ਔਰ ਇਹ ਕਿਹਾ ਗਿਆ ਜੀ ਕਿ ਜਿਹੜੇ ਇਹ ਸ਼ਰਨ ਜਿਹੜੀ ਹੈ ਜੀ ਮੁਹੱਈਆ ਕਰਾਈ ਜਾ ਰਹੀ ਹੈ ਜਿਹੜੇ ਬੇਘਰੇ ਲੋਕਾਂ ਨੂੰ, ਉਹਦੇ ਵਿੱਚ ਜਿਹੜਾ ਜੀ ਬੈਂਚ ਜਿਹੜਾ ਸੁਪਰੀਮ ਕੋਰਟ ਦਾ ਉਹਨੇ ਪੁੱਛਿਆ ਕਿ ਜਿਨ੍ਹਾਂ ਕੋਲੇ ਆਪਣੇ ਘਰ ਹੀ ਨਹੀਂ ਹੈਗੇ, ਤੁਸੀਂ ਇਹ ਕਿਵੇਂ ਉਹਨਾਂ ਦੇ ਕਾਰਡ ਜਿਹੜੇ ਆ ਜੀ ਉਹ ਬਣਾਓਗੇ, ਕਿਵੇਂ ਇਹ ਕਹੋਗੇ ਕਿ ਸਾਰਿਆਂ ਨੂੰ ਜਿਹੜਾ ਜੀ ਉਹ ਆਧਾਰ ਕਾਰਡ ਦਿੱਤਾ ਜਾ ਰਿਹਾ। ਇਹਦਾ ਜਵਾਬ ਅਜੇ ਉੱਤਰ ਪ੍ਰਦੇਸ਼ ਦੀ ਸਰਕਾਰ ਨੇ ਜਿਹੜਾ ਜੀ ਉਹ ਦੇਣਾ। ਇਹ ਗੱਲ ਬਾਕੀ ਸੂਬਿਆਂ ਤੱਕ ਵੀ ਜਿਹੜੀ ਆ ਜੀ ਉਹ ਆ ਸਕਦੀ ਹੈ। ਇੱਕ ਸੂਬੇ ਨੂੰ ਆਧਾਰ ਬਣਾ ਕੇ ਜ਼ਰੂਰ ਸੁਪਰੀਮ ਕੋਰਟ ਨੇ ਪੁੱਛਿਆ, ਤਾਂ ਜਿਹੜੇ ਬੇਘਰੇ ਨੇ ਉਹ ਤਾਂ ਪੂਰੇ ਮੁਲਕ ਦੇ ਵਿੱਚ ਸਾਰੇ ਸੂਬਿਆਂ ਦੇ ਵਿੱਚ ਜਿਹੜੇ ਆ ਜੀ ਉਹ ਹੈਗੇ ਆ। ਕੁਛ ਵੀ ਹੋਵੇ ਜੀ, ਆਧਾਰ ਦੀ ਜਿਹੜੀ ਇਹ ਪ੍ਰਾਈਵੇਸੀ ਵਾਲੀ ਜਿਹੜੀ ਲੀਕੇਜ ਵਾਲੀ ਗੱਲ ਹੈ, ਇਹ ਜਿਹੜੀ ਪੱਤਰਕਾਰ ਸੀ ਜਾਂ ਜਿਹੜਾ ਅਖਬਾਰ ਅਦਾਰਾ ਹੈ ਉਹ ਸਫਲ ਰਿਹਾ ਜੀ ਇਸ ਪੱਖੋਂ ਉਭਾਰਨ ਦੇ ਵਿੱਚ ਕਿ ਲੀਕੇਜ ਹੈ ਤੇ ਇਹਨੂੰ ਠੀਕ ਕਰਨਾ ਪਊਗਾ। ਬਿਲਕੁਲ ਜੀ, ਹਰੇਕ ਚੀਜ਼ ਠੀਕ ਕਰਕੇ ਹੀ ਚਲਾਉਣੀ ਚਾਹੀਦੀ ਹੈ। ਤੇ ਅੱਗੇ FDI ਦਾ ਸਭ ਤੋਂ ਵੱਧ ਵਿਰੋਧ ਕਰਨ ਵਾਲੀ ਜਿਹੜੀ BJP ਆ ਉਸਨੇ FDI ਲਈ ਦਰਵਾਜ਼ੇ ਖੋਲ੍ਹੇ। ਬਿਲਕੁਲ ਜੀ, ਤੁਹਾਨੂੰ ਯਾਦ ਹੋਣਾ ਹੈ ਜਦੋਂ ਡਾਕਟਰ ਮਨਮੋਹਨ ਸਿੰਘ ਹੋਰਾਂ ਦੀ ਟਰਮ ਸੀ, ਸੈਕਿੰਡ ਟਰਮ ਜਿਹੜੀ ਉਹਨਾਂ ਦੀ ਚੱਲ ਰਹੀ ਸੀ, ਉਦੋਂ FDI ਦਾ ਮੁੱਦਾ ਜਿਹੜਾ ਜੀ ਉੱਭਰਿਆ ਸੀ। ਉੱਭਰਿਆ ਕਾਹਦਾ ਸੀਗਾ ਜੀ? ਛਾ ਗਿਆ ਸੀਗਾ ਇੱਕ ਕਿਸਮ ਦੇ ਨਾਲ। ਔਰ ਪੂਰੇ ਦਾ ਪੂਰਾ ਜਿਹੜਾ ਸੈਸ਼ਨ ਸੀਗਾ, ਇੱਕ ਉਹ ਭਾਰਤੀ ਜਨਤਾ ਪਾਰਟੀ ਖਾ ਗਈ ਸੀ। ਉਹਨੇ ਸੈਸ਼ਨ ਨਹੀਂ ਸੀ ਚੱਲਣ ਦਿੱਤਾ ਕਿ ਅਸੀਂ FDI ਜਿਹੜੀ ਹੈ ਜੀ ਉਹ ਆਉਣ ਨਹੀਂ ਦੇਣੀ। ਜਿਹੜੀ ਪਹਿਲੀ ਟਰਮ ਸੀ ਉਹਦੇ ਵਿੱਚ ਸੱਜੇ ਖੱਬੇ ਜਿਹੜੇ ਸੀਗੇ ਜੀ ਉਹ ਵਿਰੋਧ ਕਰਦੇ ਰਹੇ, ਉਹਦੇ ਕਰਕੇ ਲਾਗੂ ਨਹੀਂ ਹੋ ਸਕੀ। ਦੂਸਰੇ ਦੇ ਵਿੱਚ ਵਿਰੋਧੀ ਧਿਰ ਜਿਹੜੀ ਭਾਰਤੀ ਜਨਤਾ ਪਾਰਟੀ ਸੀਗੀ, ਉਹਦਾ ਤਕੜਾ ਵਿਰੋਧ ਜਿਹੜਾ ਸੀਗਾ ਜੀ ਉਹਨੇ FDI ਲਾਗੂ ਨਾ ਹੋਣ ਦਿੱਤੀ। ਹੁਣ ਤੁਸੀਂ ਦੇਖੋ ਕਿ ਜਿਹੜਾ ਨਵਾਂ ਫੈਸਲਾ ਸਰਕਾਰ ਨੇ ਲਿਆ ਬਜਟ ਤੋਂ ਐਨ ਪਹਿਲਾਂ, ਜਿਹੜਾ ਫੋਰਨ ਡਾਇਰੈਕਟ ਇਨਵੈਸਟਮੈਂਟ ਹੈ
ਇਹਦੇ ਵਿੱਚ ਜਿਹੜੇ ਆ ਜੀ ਉਹਨੇ ਇਹਨੂੰ ਵੱਡੇ ਸੁਧਾਰਾਂ ਦਾ ਨਾਮ ਦਿੰਦਿਆਂ ਹੋਇਆ ਕਰਜ਼ੇ 'ਚ ਡੁੱਬੀ 에ਅਰ ਇੰਡੀਆ ਦੇ ਵਿੱਚ ਜਿਹੜੀ ਇਹ FDI ਆ 에ਅਰਲਾਈਨਸ ਨੂੰ 49% ਜਿਹੜਾ ਜੀ ਇਹਦੇ ਵਿੱਚ ਲੋਨ ਦੇ ਪੈਸੇ ਲਾਉਣ ਦੀ ਮਨਜ਼ੂਰੀ ਜਿਹੜੀ ਆ ਜੀ ਉਹ ਦੇ ਦਿੱਤੀ ਆ। ਪਰ ਇਹਦੇ ਨਾਲ ਪਰਚੂਨ, ਉਸਾਰੀ ਤੇ ਬਿਜਲੀ ਘਰਾਂ ਦੇ ਵਿੱਚ ਜਿਹੜੀ FDI ਆ ਉਹਦੀਆਂ ਸ਼ਰਤਾਂ ਨੂੰ ਸੌਖੀਆਂ ਕਰਤਾ। ਕੇਂਦਰ ਸਰਕਾਰ ਨੇ ਮੈਡੀਕਲ ਯੰਤਰ ਦੇ ਵਿੱਚ ਵਿਦੇਸ਼ੀ ਫੰਡ ਹਾਸਲ ਕਰਨ ਵਾਲੀਆਂ ਆਡਿਟ ਫਰਮਾਂ ਦੇ ਨਾਲ ਜੁੜੀਆਂ ਕੰਪਨੀਆਂ ਨੂੰ ਵੀ ਰਾਹਤ ਦੇਤੀ ਹੈ ਜੀ। 100% ਜਿਹੜੀ ਹੈ ਜੀ ਤੁਸੀਂ ਦੇਖੋ ਜਿਹੜਾ ਸਿੰਗਲ ਬ੍ਰਾਂਡ ਪਰਚੂਨ ਕਾਰੋਬਾਰ ਹੈ ਇਹਦੇ ਵਾਸਤੇ 100% FDI ਤਹਿਤ ਪ੍ਰਵਾਨਗੀ ਜਿਹੜੀ ਹੈ ਜੀ ਉਹ ਦੇ ਦਿੱਤੀ ਗਈ ਆ। 100% ਜਿਹੜੀ FDI ਦੀ ਮਨਜ਼ੂਰੀ ਜਿਹੜੀ ਹੈ ਜੀ ਉਹ ਪਹਿਲਾਂ ਵੀ ਦਿੱਤੀ ਗਈ ਸੀਗੀ, ਪਰ ਇਹਦੇ ਲਈ ਸਰਕਾਰ ਤੋਂ ਪ੍ਰਵਾਨਗੀ ਲੈਣੀ ਪੈਂਦੀ ਸੀ। ਹੁਣ ਕੀ ਹੋਇਆ ਕਿ ਹੁਣ ਸਰਕਾਰ ਦੀ ਪ੍ਰਵਾਨਗੀ ਦੀ ਵੀ ਜ਼ਰੂਰਤ ਜਿਹੜੀ ਹੈ ਜੀ ਉਹ ਨਹੀਂ ਪਊਗੀ। ਇਹਦੇ ਨਾਲ ਹੋਊਗਾ ਕਿ ਜਿਹੜਾ ਛੋਟਾ ਬਿਜ਼ਨਸਮੈਨ ਹੈ, ਜਿਹੜਾ ਛੋਟਾ ਦੁਕਾਨਦਾਰ ਹੈ, ਉਹਦੇ ਵਾਸਤੇ ਮੁਸੀਬਤ ਦੇ ਦਿਨ ਜਿਹੜੇ ਆ ਜੀ ਉਹ ਸਟਾਰਟ ਹੋਣਗੇ। ਜਿਹੜੀਆਂ ਵੱਡੇ ਸਟੋਰ ਜਿਹੜੇ ਇੱਥੇ ਆਏ ਨੇ, ਜਿਹੜੇ ਹੋਲਸੇਲ ਦੇ ਰੂਪ ਦੇ ਵਿੱਚ ਕੰਮ ਕਰਦੇ ਆ, ਤੁਸੀਂ ਉਹਦੇ ਵਿੱਚ ਵਾਲਮਾਰਟ ਕਹਿ ਸਕਦੇ ਹੋ ਜਾਂ ਮੈਟਰੋ ਵਰਗੇ ਜਿਹੜੇ ਸਟੋਰ ਨੇ, ਉਹ ਹੋਲਸੇਲਰ ਸੀਗੇ। ਉਹਦੇ 'ਚ 100% ਜਿਹੜੀ FDI ਹੋ ਜੂਗੀ। ਉਹਨਾਂ ਨੂੰ ਸਰਕਾਰ ਤੋਂ ਮਨਜ਼ੂਰੀ ਨਹੀਂ ਲੈਣੀ ਪਊਗੀ ਪਰਚੂਨ ਦੇ ਵਾਸਤੇ, ਤਾਂ ਕਿ ਉਹ ਰੀਟੇਲ ਬਿਜ਼ਨਸ ਦੇ ਵਿੱਚ ਜਿਹੜਾ ਜੀ ਉਹ ਆ ਜਾਣਗੇ। ਇੱਧਰ ਜਿਹੜਾ 100% FDI ਨੂੰ ਮਨਜ਼ੂਰੀ ਦਿੱਤੇ ਜਾਣ ਤੋਂ ਬਾਅਦ ਕਾਂਗਰਸ ਨੇ ਇਹ ਕਿਹਾ ਕਿ ਭਾਰਤੀ ਜਨਤਾ ਪਾਰਟੀ ਦਾ ਇਹ ਦੋਗਲਾਪਣ ਹੈ। ਜਿਹੜੇ ਸੀਨੀਅਰ ਕਾਂਗਰਸੀ ਆਗੂ ਨੇ ਕਾਂਗਰਸ ਦੇ ਆਨੰਦ ਸ਼ਰਮਾ, ਉਹਨੇ ਇਹ ਕਿਹਾ ਕਿ ਮੇਕ ਇਨ ਇੰਡੀਆ ਦੀ ਗੱਲ ਤਾਂ ਬਹੁਤ ਹੁੰਦੀ ਸੀਗੀ, ਪਰ ਹੁਣ ਉਹ ਜਿਹੜਾ ਜੀ ਸਥਾਨਕ ਮਾਲ ਦੀ ਲੋੜ ਹੀ ਨਹੀਂ, ਇਹਦੇ ਕਰਕੇ ਜਿਹੜਾ ਜੀ ਉਹ FDI ਨੂੰ ਮਨਜ਼ੂਰੀ ਜਿਹੜੀ ਆ ਉਹ ਦਿੱਤੀ ਜਾ ਰਹੀ ਆ। ਸੋ ਇਸ ਤਰ੍ਹਾਂ ਜਿਹੜੇ ਜੀ ਉਹ ਯੂ ਟਰਨ ਲਏ ਜਾਂਦੇ ਨੇ। ਜਦੋਂ ਵਿਰੋਧ ਆ ਜੀ, ਇੰਨਾ ਵੱਡਾ ਵਿਰੋਧ, ਤੇ ਜਦੋਂ ਖੋਲਣ ਲੱਗੇ ਆ ਜੀ ਸਾਰੀਆਂ ਹੱਦਾਂ ਬੰਨੇ ਜਿਹੜੇ ਉਹ ਟੱਪ ਗਏ, ਬਿਨਾਂ ਇਹ ਸੋਚੇ ਤੋਂ ਕਿ ਜਿਹੜਾ ਇੱਥੋਂ ਦਾ ਜਿਹੜਾ ਛੋਟਾ ਬਿਜ਼ਨਸਮੈਨ ਆ ਜੀ ਉਹਨੂੰ ਸੇਵ ਕਿਵੇਂ ਕੀਤਾ ਜਾਊਗਾ। ਬਿਲਕੁਲ ਜੀ, ਛੋਟਾ ਬਿਜ਼ਨਸ ਹੀ ਤਾਂ ਕੰਟਰੀ ਨੂੰ ਚਲਾਉਂਦਾ। ਵੈਸੇ ਅੱਗੇ ਆਪਾਂ ਰਵੀ ਸਿੱਧੂ ਦੀ ਗੱਲ ਕਰੀਏ ਤਾਂ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਦੋਸ਼ੀ ਕਰਾਰ। ਰਵੀ ਸਿੱਧੂ ਚਰਚਿਤ ਰਿਹਾ ਜੀ। ਜਦੋਂ ਕਪਤਾਨ ਸਾਹਿਬ ਦੀ ਪਿਛਲੀ ਸਰਕਾਰ ਸੀ ਉਦੋਂ ਵੀ ਰਵੀ ਸਿੱਧੂ ਇੱਕ ਵਾਰੀ ਫੇਰ ਜਿਹੜਾ ਜੀ ਕਪਤਾਨ ਸਾਹਿਬ ਦੀ ਸਰਕਾਰ ਦੇ ਮੌਕੇ ਚਰਚਿਤ ਹੋਇਆ। ਮੋਹਾਲੀ ਦੀ ਵਿਸ਼ੇਸ਼ ਅਦਾਲਤ ਨੇ 15 ਸਾਲ ਪੁਰਾਣੇ ਬਹੁਤ ਚਰਚਿਤ ਜਿਹੜਾ ਜੀ ਭ੍ਰਿਸ਼ਟਾਚਾਰ, ਪੈਸੇ ਲੈ ਕੇ ਗਜ਼ਟਡ ਅਧਿਕਾਰੀਆਂ ਨੂੰ ਨੌਕਰੀ ਦੇਣ ਦੇ ਮਾਮਲੇ ਦਾ ਨਿਬੇੜਾ ਕਰਦਿਆਂ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਸਾਬਕਾ ਚੇਅਰਮੈਨ ਰਵਿੰਦਰਪਾਲ ਸਿੰਘ ਸਿੱਧੂ ਉਰਫ ਰਵੀ ਸਿੱਧੂ ਨੂੰ ਦੋਸ਼ੀ ਕਰਾਰ ਜਿਹੜਾ ਜੀ ਉਹ ਦਿੱਤਾ। 15 ਤਰੀਕ ਨੂੰ ਉਹਨੂੰ ਜਿਹੜੀ ਆ ਜੀ ਉਹ ਸਜ਼ਾ ਸੁਣਾਈ ਜਾਊਗੀ। ਰਵੀ ਸਿੱਧੂ ਜ਼ਮਾਨਤ ਦੇ ਉੱਤੇ ਚੱਲ ਰਿਹਾ ਸੀਗਾ। ਜਦੋਂ ਅਦਾਲਤ ਦੇ ਵੱਲੋਂ ਦੋਸ਼ੀ ਕਰਾਰ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਉਹਨੂੰ ਗ੍ਰਿਫਤਾਰ ਜਿਹੜਾ ਜੀ ਉਹ ਕਰ ਲਿਆ ਗਿਆ। ਇਸ ਮਾਮਲੇ ਦੇ ਵਿੱਚ 5 ਹੋਰ ਜਿਹੜੇ ਮੁਲਜ਼ਮ ਸੀਗੇ, ਜਿਹਦੇ ਵਿੱਚ ਗੁਰਪ੍ਰੀਤ ਸਿੰਘ ਮਨਚੰਦਾ, ਉਹਦੀ ਪਤਨੀ ਸੁਰਿੰਦਰ ਕੌਰ, ਪਰਮਜੀਤ ਸਿੰਘ, ਪ੍ਰੇਮ ਸਾਗਰ, ਰਣਜੀਤ ਸਿੰਘ ਧੀਰਾ, ਇਹਨਾਂ ਨੂੰ ਬਰੀ ਕਰ ਦਿੱਤਾ ਗਿਆ। ਜਿਹੜਾ ਜੀ ਰਵੀ ਸਿੱਧੂ ਨੂੰ ਦੋਸ਼ੀ ਸਾਬਤ ਕਰਨ ਦੇ ਵਾਸਤੇ ਪੰਜਾਬ ਪੁਲਿਸ ਦੇ DIG ਨੇ ਜਸਕਰਨ ਸਿੰਘ, ਉਹਨਾਂ ਦੀ ਸਰਕਾਰੀ ਗਵਾਹ ਵਜੋਂ ਗਵਾਹੀ ਜਿਹੜੀ ਆ ਜੀ ਉਹ ਖਾਸ ਤੌਰ ਦੇ ਉੱਤੇ ਜਿਹੜੀ ਆ ਉਹ ਮੰਨੀ ਗਈ ਆ। ਜਾਂਚ ਅਧਿਕਾਰੀ ਨੇ ਅਦਾਲਤ ਨੂੰ ਦੱਸਿਆ ਸੀਗਾ ਜੀ ਕਿ ਰਵੀ ਸਿੱਧੂ ਨੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦਾ ਚੇਅਰਮੈਨ ਹੁੰਦਿਆਂ ਵੱਖ-ਵੱਖ ਵਿਭਾਗਾਂ ਦੇ ਵਿੱਚ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਭਰਤੀ ਲਈ ਕਥਿਤ ਤੌਰ ਦੇ ਉੱਤੇ ਰਿਸ਼ਵਤ ਲਈ, ਔਰ ਇਹਦੇ ਸੰਬੰਧੀ ਉਹਨੇ ਜਾਲੀ ਬੈਂਕ ਖਾਤੇ ਜਿਹੜੇ ਸੀਗੇ ਜੀ ਉਹ ਖੋਲੇ। ਰਿਸ਼ਵਤ ਦੇ ਪੈਸਿਆਂ ਦਾ ਰਵੀ ਸਿੱਧੂ ਦੇ ਨੇੜਲੇ ਰਿਸ਼ਤੇਦਾਰਾਂ ਦੇ ਬੈਂਕ ਖਾਤਿਆਂ ਦੇ ਵਿੱਚ ਲੈਣ ਦੇਣ ਹੋਣ ਦੇ ਬਾਰੇ ਵੀ ਜਿਹੜਾ ਜੀ ਉਹ ਖੁਲਾਸਾ ਹੋਇਆ। 25 ਮਾਰਚ 2002 ਦੇ ਵਿੱਚ ਰਵੀ ਸਿੱਧੂ ਦੇ ਖਿਲਾਫ ਮੋਹਾਲੀ ਵਿਜੀਲੈਂਸ ਥਾਣੇ ਦੇ ਵਿੱਚ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਕੇਸ ਜਿਹੜਾ ਜੀ ਉਹ ਦਰਜ ਕੀਤਾ ਗਿਆ ਸੀਗਾ। ਉਸ ਟਾਈਮ ਅਜੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਜਿਹੜੀ ਪਹਿਲੀ ਟਰਮ ਦੀ ਸਰਕਾਰ ਸੀ ਉਹ ਬਣੀ ਸੀ ਜਦੋਂ ਇਹ ਮਾਮਲਾ ਬੜਾ ਚਰਚਿਤ ਹੋਇਆ ਸੀਗਾ। ਔਰ ਯਾਦ ਹੋਣਾ ਲੋਕਾਂ ਨੂੰ ਜਿਹੜੇ ਉਹਦੇ ਲੋਕਰ ਸੀ ਉਹਦੇ ਵਿੱਚੋਂ ਕਰੋੜਾਂ ਰੁਪਏ ਨਿਕਲਦੇ ਦਿਸੇ ਸੀਗੇ। ਚਰਚਾ ਇਹ ਵੀ ਚੱਲਦਾ ਰਿਹਾ ਜੀ ਕਿ ਜਿੰਨੇ ਕੁ ਪੈਸੇ ਸਾਹਮਣੇ ਲਿਆਂਦੇ ਗਏ ਬਰਾਮਦ ਤਾਂ ਉਦੋਂ ਕਿਤੇ ਜ਼ਿਆਦਾ ਜਿਹੜੇ ਜੀ ਉਹ ਹੋਏ ਸੀਗੇ। ਭਾਵ ਕਿ ਇਹ ਵੀ ਚਰਚਾ ਜਿਹੜਾ ਜੀ ਬੜੇ ਵੱਡੇ ਪੱਧਰ ਦੇ ਉੱਤੇ ਉਦੋਂ ਚੱਲਦਾ ਰਿਹਾ ਸੀਗਾ। ਬਿਲਕੁਲ ਜੀ, ਜਿਹੜੀ ਮਰਜ਼ੀ ਪਾਰਟੀ ਹੋਵੇ ਦੱਬ ਕੇ ਖਾਧਾ ਜਿਹਦਾ ਵੀ ਹੱਥ ਕਿਤੇ ਪੈ ਗਿਆ। ਤੇ ਅੱਗੇ ਘੱਗਰ ਦਾ ਜਿਹੜਾ ਘੁਟਾਲਾ ਸੀਗਾ ਉਹ ਦੁਬਾਰਾ ਤੋਂ ਖੁੱਲੂਗਾ। ਉਹਦੀ ਘੁਟਾਲੇ ਜਿਹੜੇ ਨੇ ਉਹ ਸਾਹਮਣੇ ਆਈ ਜਾਂਦੇ ਨੇ, ਖੁੱਲਦੇ ਨੇ। ਫਿਰ ਜਿਹੜਾ ਜੀ ਹੁਣ ਤੁਸੀਂ ਆਪਾਂ ਜਿਹੜੀ ਪਹਿਲੀ ਗੱਲ ਕਰਕੇ ਹਟਿਆ ਜੀ 15 ਸਾਲ ਜਿਹੜੇ ਆ ਜੀ ਉਹ ਲੱਗੇ ਇਸ ਘੁਟਾਲੇ ਨੂੰ ਇੱਥੋਂ ਤੱਕ ਜਿਹੜਾ ਜੀ ਉਹ ਆਉਂਦਿਆਂ। ਹੁਣ 2 ਕਰੋੜੀ ਘੱਗਰ ਘੁਟਾਲੇ 'ਚ ਭ੍ਰਿਸ਼ਟ ਅਧਿਕਾਰੀ ਤੇ ਠੇਕੇਦਾਰਾਂ ਦੇ ਖਿਲਾਫ ਦਰਜ ਕੇਸ ਜਿਹੜਾ ਜੀ ਉਹ ਪੰਜਾਬ ਸਰਕਾਰ ਨੇ ਮੁੜ ਕੇ ਖੋਲ੍ਹਣ ਦਾ ਫੈਸਲਾ ਕੀਤਾ। 5 ਸਾਲ ਪਹਿਲਾਂ SP ਰੈਂਕ ਦੇ ਅਧਿਕਾਰੀ ਨੇ ਵਿਧਾਨ ਸਭਾ ਦੀ ਅਨੁਮਾਨ ਕਮੇਟੀ ਦੀ ਰਿਪੋਰਟ ਨੂੰ ਅਣਗੌਲਿਆ ਕਰਦਿਆਂ ਹੋਇਆਂ ਭ੍ਰਿਸ਼ਟ ਅਧਿਕਾਰੀਆਂ ਦੇ ਖਿਲਾਫ
ਦਰਜ ਜਿਹੜੀ FIR ਰੱਦ ਕਰਨ ਦੀ ਸਿਫਾਰਿਸ਼ ਕੀਤੀ ਸੀ। ਪ੍ਰੋਜੈਕਟ 2007 ਚ ਸ਼ੁਰੂ ਹੋਇਆ ਸੀਗਾ ਔਰ ਸਰਕਾਰ ਨੇ ਘੱਗਰ ਤੇ ਬੰਨ੍ਹ ਮਾਰਨ ਦਾ ਫੈਸਲਾ ਲਿਆ ਸੀਗਾ ਤਾਂ ਕਿ ਬਨੂੜ ਨਹਿਰ 'ਚ ਹਰ ਸਮੇਂ ਪਾਣੀ ਦੀ ਸਪਲਾਈ ਜਿਹੜੀ ਆ ਜੀ ਉਹ ਹੁੰਦੀ ਰਹੇ। ਇਹ 6 ਮਹੀਨਿਆਂ ਕੰਮ ਮੁਕੰਮਲ ਹੋਣਾ ਸੀਗਾ, ਪਰ ਜਿਹੜੇ ਸਿੰਚਾਈ ਅਧਿਕਾਰੀ ਸੀ ਇਹਨਾਂ ਦੇ ਵੱਲੋਂ ਇੱਕੋ ਠੇਕੇਦਾਰ ਨੂੰ 2009 ਚ ਕੰਮ ਪੂਰਾ ਕਰਨ ਦਾ ਟਾਈਮ ਦਿੱਤੇ ਜਾਣ ਦੇ ਬਾਵਜੂਦ ਇਹ ਕੰਮ ਅਜੇ ਤੱਕ ਲਟਕਿਆ ਪਿਆ ਜੀ। FIR ਦਰਜ ਹੋਣ ਤੋਂ ਪਿੱਛੋਂ ਠੇਕੇਦਾਰ ਜਿਹੜਾ ਜੀ ਉਹ ਵਿਚਾਲੇ ਹੀ ਕੰਮ ਛੱਡ ਕੇ ਚਲੇ ਗਿਆ ਜੀ। 2 ਸਾਲ ਪਹਿਲਾਂ ਹੱਦੋਂ ਵੱਧ ਦਰਾਂ ਦੇ ਉੱਤੇ ਟੈਂਡਰ ਕੱਢ ਕੇ ਇਹ ਕੰਮ ਗੁਰਿੰਦਰ ਸਿੰਘ ਭਾਪਾ ਨੂੰ ਸੌਂਪਿਆ ਗਿਆ ਜੀ, ਜਿਹੜਾ ਵਿਵਾਦਤ ਹੈ ਇਸ ਵੇਲੇ ਜਿਹੜਾ ਜੀ ਉਹ ਅਰੈਸਟ ਹੈ। ਪਿਛਲੇ ਸਾਲ ਅਗਸਤ ਦੇ ਵਿੱਚ ਉਹਦੇ ਖਿਲਾਫ ਸਿੰਚਾਈ ਮਾਮਲੇ ਦੇ ਵਿੱਚ ਵਿਜੀਲੈਂਸ ਬਿਊਰੋ ਨੇ ਕੇਸ ਦਰਜ ਕੀਤਾ ਸੀਗਾ। ਵਿਧਾਨ ਸਭਾ ਕਮੇਟੀ ਦੇ ਚੇਅਰਮੈਨ ਉਦੋਂ ਦੇ ਵਿਰਸਾ ਸਿੰਘ ਵਲਟੋਆ ਦੇ ਵੱਲੋਂ 10 ਦੇ ਵਿੱਚ ਰਿਪੋਰਟ ਜਮ੍ਹਾਂ ਕਰਵਾਈ ਗਈ, ਜਿਹਦੇ 'ਚ ਉਹਨਾਂ ਨੇ ਘੁਟਾਲੇ ਦੇ ਕਾਰਜਕਾਰੀ ਇੰਜੀਨੀਅਰ ਤੇ ਠੇਕੇਦਾਰਾਂ ਦੇ ਖਿਲਾਫ ਕਾਰਵਾਈ ਦੀ ਸਿਫਾਰਿਸ਼ ਕੀਤੀ ਸੀਗੀ। ਰਿਪੋਰਟ 'ਚ ਕਿਹਾ ਗਿਆ ਸੀਗਾ ਕਿ ਘਪਲੇਬਾਜ਼ੀ ਕਰਨ ਲਈ ਹੇਠਾਂ ਤੋਂ ਲੈ ਕੇ ਉੱਪਰ ਤੱਕ ਸਾਰੇ ਜਿਹੜੇ ਆ ਜੀ ਉਹ ਰਲੇ ਹੋਏ ਆ ਔਰ ਰਿਪੋਰਟ 'ਚ ਜ਼ਿਕਰ ਕੀਤਾ ਗਿਆ ਸੀਗਾ ਕਿ ਸਰਕਾਰ ਠੇਕੇਦਾਰ ਖਿਲਾਫ FIR ਦਰਜ ਕਰਨ ਤੋਂ ਇਲਾਵਾ ਉਹਦਾ ਨਾਂ ਜਿਹੜਾ ਕਾਲੀ ਸੂਚੀ ਦੇ ਵਿੱਚ ਜਿਹੜਾ ਜੀ ਉਹ ਪਾਏ। ਫਿਰ ਕੀ ਹੋਇਆ ਜੀ, ਪਟਿਆਲੇ ਦੀ ਪੁਲਿਸ ਨੇ 13 ਜੁਲਾਈ ਤੇ 2011 ਦੇ ਵਿੱਚ ਇੱਕ ਠੇਕੇਦਾਰ ਜਿਹੜਾ ਸੀਗਾ ਤੇ ਉਹਦੇ ਸਹਾਇਕ ਜਿਹੜੇ ਉਹਨਾਂ ਦੇ ਖਿਲਾਫ ਇੱਕ ਮਾਮਲਾ ਦਰਜ ਕਰ ਲਿਆ। ਮਾਮਲੇ ਦੇ ਦੌਰਾਨ ਇਹ ਪਤਾ ਲੱਗਾ ਜੀ ਕਿ SP ਰੈਂਕ ਦੇ ਅਧਿਕਾਰੀ ਦੇ ਵੱਲੋਂ ਜਿਹੜਾ ਜੀ ਪਟਿਆਲਾ ਪੁਲਿਸ 'ਚ 12 ਦੇ ਵਿੱਚ FIR ਰੱਦ ਕਰਨ ਦੀ ਸਿਫਾਰਿਸ਼ ਇਸ ਆਧਾਰ ਤੇ ਕਰਤੀ ਗਈ ਸੀ ਕਿ ਠੇਕੇਦਾਰ ਦੇ ਤਜਰਬਾ ਸਰਟੀਫਿਕੇਟਾਂ ਦੇ ਉੱਤੇ ਉਹਦੇ ਸਾਈਨ ਨਹੀਂ ਹੈਗੇ, ਜਿਹਦੇ ਕਰਕੇ ਉਹਨੂੰ ਧੋਖਾਧੜੀ ਲਈ ਜ਼ਿੰਮੇਵਾਰ ਨਹੀਂ ਮੰਨਿਆ ਜਾ ਸਕਦਾ ਜੀ, ਭਾਵ ਕਿ ਉਹਨੂੰ ਬਚਾ ਲਿਆ ਗਿਆ ਸੀਗਾ। ਮੌਜੂਦਾ ਸਿੰਚਾਈ ਮੰਤਰੀ ਜਿਹੜੇ ਨੇ ਜੀ ਰਾਣਾ ਗੁਰਜੀਤ ਸਿੰਘ ਹੋਰਾਂ ਨੇ ਜਿਹੜਾ ਉਹ ਦੱਸਿਆ ਕਿ ਪਿਛਲੀ ਅਕਾਲੀ ਭਾਜਪਾ ਸਰਕਾਰ ਨੇ ਇਸ ਕੇਸ ਨੂੰ ਬੰਦ ਕਰ ਦਿੱਤਾ ਸੀ ਤੇ ਵਿਵਾਦਿਤ ਅਧਿਕਾਰੀ ਤੇ ਠੇਕੇਦਾਰ FIR ਰੱਦ ਕਰਾਉਣ 'ਚ ਕਾਮਯਾਬ ਜਿਹੜੇ ਹੋ ਰਹੇ ਸੀਗੇ। ਹੁਣ ਦੁਬਾਰਾ ਫੇਰ ਜਿਹੜਾ ਜੀ ਇਹਨੂੰ ਖੋਲਿਆ ਜਾ ਰਿਹਾ ਔਰ ਇਹ ਕਿਹਾ ਜਾ ਰਿਹਾ ਜੀ ਕਿ ਪੁਲਿਸ ਜਿਹੜੀ ਆ ਉਹ FIR ਰੱਦ ਕਰ ਹੀ ਨਹੀਂ ਜਿਹੜਾ ਜੀ ਉਹ ਸਕਦੀ ਸੀਗੀ। ਵੇਖਣਾ ਹੁਣ ਇਹ ਹੋਊਗਾ ਜੀ ਕਿ ਜਿਹੜੇ ਲੋਕ ਪਹਿਲਾਂ ਨਿਕਲ ਗਏ ਹੁਣ ਗਾਂਹ ਜਿਹੜੇ ਆ ਜੀ ਉਹ ਨਿਕਲਦੇ ਕਿ ਨਹੀਂ, ਕਿਉਂਕਿ ਇਹਦੇ ਵਿੱਚ ਵੇਖਣ ਵਾਲੀ ਗੱਲ ਇਹ ਹੈ ਕਿ ਜਿਹੜਾ ਗੁਰਿੰਦਰ ਸਿੰਘ ਫੜਿਆ ਹੋਇਆ ਉਹਦੇ ਸਬੰਧ ਜਿਹੜੇ ਮੌਜੂਦਾ ਮੰਤਰੀਆਂ ਦੇ ਨਾਲ ਵੀ ਜਿਹੜੇ ਆ ਉਹ ਜੱਗ ਜ਼ਾਹਰ ਹੋ ਰਹੇ ਆ ਕਿ ਉਹਦੇ ਜਿਹੜੇ ਘੁਟਾਲੇ ਦੀਆਂ ਪਰਤਾਂ ਕਿੰਨੀ ਬਾਹਰ ਜਿਹੜੇ ਆ ਜੀ ਉਹ ਨਿਕਲ ਸਕਦੀਆਂ ਨੇ ਔਰ ਇਹ ਘੁਟਾਲਾ ਜਿੱਦੋਂ ਪਹਿਲਾਂ ਨਿਕਲ ਗਏ ਇੰਨੇ ਸਾਲ ਗਾਂਹ ਜਿਹੜਾ ਜੀ ਉਹਦਾ ਕੁਝ ਸਾਹਮਣੇ ਆਊਗਾ ਜਾਂ ਨਹੀਂ ਜੀ। ਤੇ ਅੱਗੇ ਆਪਾਂ ਗੱਲ ਕਰਦੇ ਜੀ ਮੋਹਾਲੀ ਦੇ ਮੇਅਰ ਦੀ, ਕਾਫੀ ਉਸਦੇ ਪਿੱਛੇ ਪਏ ਹੋਏ ਨੇ ਜੀ ਨਵਜੋਤ ਸਿੱਧੂ ਤੇ ਉਸ ਨੂੰ ਫੇਰ ਘੇਰਨ ਦੀਆਂ ਤਿਆਰੀਆਂ। ਇੱਕ ਤਾਂ ਤੁਸੀਂ ਕਹ ਲਓ ਕਿ ਜਿਵੇਂ ਕਈ ਵਾਰੀ ਉਹ ਹੁੰਦਾ ਕਿ ਜਿਹੜਾ ਖਿਡਾਰੀ ਆ ਕ੍ਰਿਕਟ ਦੇ ਵਿੱਚ ਉਹ ਆਊਟ ਤਾਂ ਕਰ ਲੈਂਦਾ ਬੱਲੇਬਾਜ਼ ਨੂੰ, ਪਰ ਬਾਅਦ 'ਚ ਪਤਾ ਲੱਗਦਾ ਵੀਡੀਓ ਰਿਕਾਰਡਿੰਗ ਦੇ ਵਿੱਚ ਵੀ ਉਹ ਤਾਂ ਨੋ ਬਾਲ ਸੀ। ਕੁਛ ਏਦਾਂ ਦਾ ਹੀ ਜਿਹੜੇ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਨਾਲ ਹੋਇਆ ਪਿਛਲੇ ਦਿਨੀ। ਉਹਨਾਂ ਨੇ ਜਦੋਂ ਪਹਿਲਾਂ ਮੁਅੱਤਲ ਕਰਨ ਦੇ ਹੁਕਮ ਦੇ ਦਿੱਤੇ, 1.5 ਘੰਟੇ ਬਾਅਦ ਜਿਹੜਾ ਜੀ ਉਹ ਵਾਪਸ ਲੈਣੇ ਪੈ ਗਏ। ਇਹ ਕਿਹਾ ਨਹੀਂ ਕਾਰਨ ਦੱਸੋ, ਨੋਟਿਸ ਜਿਹੜਾ ਜੀ ਉਹ ਦਿੱਤਾ ਗਿਆ। ਹੁਣ ਜਿਹੜਾ ਜੀ ਮੋਹਾਲੀ ਦੇ ਮੇਅਰ ਕੁਲਵੰਤ ਸਿੰਘ ਨੂੰ ਭ੍ਰਿਸ਼ਟਾਚਾਰ ਦਾ ਸੰਗਲ ਪਾਉਣ ਦੀ ਤਿਆਰੀ ਜਿਹੜੀ ਹੈ ਜੀ ਉਹ ਕੀਤੀ ਜਾ ਰਹੀ ਹੈ। ਨਵਜੋਤ ਸਿੰਘ ਸਿੱਧੂ ਹੋਰਾਂ ਨੇ ਕਿਹਾ ਜੀ ਕਿ ਮੋਹਾਲੀ ਦੇ ਵਿੱਚ ਜਨਤਕ ਪਖਾਨੇ ਜਿਹੜੇ ਨੇ ਜੀ ਜਿਹੜੀਆਂ ਟਾਇਲਟ ਨੇ ਉਸ ਮਾਮਲੇ ਦੇ ਵਿੱਚ ਮੇਅਰ ਤੇ ਜਿਹੜੇ ਬਾਕੀ ਸੰਬੰਧਿਤ ਅਧਿਕਾਰੀ ਨੇ ਉਹਨਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਜਾਊਗਾ ਔਰ ਇਸ ਮਾਮਲਿਆਂ ਦੇ ਜਿਹੜੀ ਇਹਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ। ਨਵਜੋਤ ਸਿੰਘ ਸਿੱਧੂ ਹੋਰੀ ਕਹਿੰਦੇ ਨੇ ਕਿ ਇਸ ਮਾਮਲੇ ਦੇ ਵਿੱਚ ਟੈਂਡਰ ਚੰਡੀਗੜ੍ਹ ਨਾਲੋਂ 2.5 ਗੁਣਾ ਵੱਧ ਕੀਮਤ ਦੇ ਉੱਤੇ ਜਾਰੀ ਕਰਨ ਬਾਰੇ ਪਤਾ ਜਿਹੜਾ ਜੀ ਉਹ ਲੱਗਾ। ਇਹਨਾਂ ਦਸਤਾਵੇਜ਼ਾਂ ਦੀ ਪੜਤਾਲ ਜਿਹੜੀ ਉਹ ਕੀਤੀ ਜਾ ਰਹੀ ਹੈ। ਇਹ ਤੋਂ ਪਹਿਲਾਂ ਮੇਅਰ ਨੂੰ ਜਰਮਨ ਤੋਂ ਖਰੀਦੀ ਟਰੀ ਪ੍ਰੂਮਿੰਗ ਮਸ਼ੀਨ ਮਾਮਲੇ ਦੇ ਵਿੱਚ ਵੀ ਜਿਹੜੀਆਂ ਜੀ ਨੋਟਿਸ ਜਾਰੀ ਕੀਤਾ ਜਾ ਚੁੱਕਿਆ। ਸਵੱਛ ਭਾਰਤ ਦੇ ਮੁਹਿੰਮ ਦੇ ਤਹਿਤ ਮੋਹਾਲੀ ਨਗਰ ਨਿਗਮ ਦੇ ਵੱਲੋਂ ਸ਼ਹਿਰੀ ਖੇਤਰ ਦੇ ਵਿੱਚ ਵੱਖ-ਵੱਖ ਕਲੋਨੀਆਂ ਦੇ ਵਿੱਚ ਜਿਹੜੀਆਂ ਇਹ ਪਬਲਿਕ ਟਾਇਲਟ ਨੇ ਜੀ ਉਹ ਬਣਾਈਆਂ ਗਈਆਂ ਨੇ। ਨਿਗਮ ਦੇ ਵੱਲੋਂ ਇਹ ਪ੍ਰੋਜੈਕਟ ਵੀ ਹਾਊਸ ਦੇ ਵਿੱਚ ਮਤਾ ਪਾਸ ਕਰਕੇ ਸਰਕਾਰ ਦੀ ਮਨਜ਼ੂਰੀ ਤੋਂ ਬਾਅਦ ਸ਼ੁਰੂ ਕੀਤਾ ਗਿਆ ਸੀਗਾ, ਪਰ ਮੰਤਰੀ ਦੀ ਨਿਗਾਹ ਦੇ ਵਿੱਚ ਇਸ ਦੇ ਵਿੱਚੋਂ ਜਿਹੜਾ ਜੀ ਭ੍ਰਿਸ਼ਟਾਚਾਰ ਦੀ ਬੋ ਜਿਹੜੀ ਆ ਉਹ ਆ ਰਹੀ ਹੈ। ਹਾਲਾਂਕਿ ਨਵਜੋਤ ਸਿੰਘ ਸਿੱਧੂ ਇਹ ਵੀ ਕਹਿ ਰਹੇ ਨੇ ਕਿ ਉਹਨਾਂ ਨੇ ਮੇਅਰ ਜਿਹੜਾ ਕੁਲਵੰਤ ਸਿੰਘ ਆ ਉਹਨੂੰ ਮੁਅੱਤਲ ਕਰਨ ਦੇ ਹੁਕਮ ਜਾਰੀ ਨਹੀਂ ਕੀਤੇ, ਸਗੋਂ ਉਹਨੂੰ ਕਾਰਨ ਦੱਸੋ ਨੋਟਿਸ ਹੀ ਜਿਹੜਾ ਜੀ ਉਹ ਜਾਰੀ ਕੀਤਾ ਗਿਆ ਸੀਗਾ। ਉਹਨਾਂ ਨੇ ਇਹ ਵੀ ਕਿਹਾ ਕਿ ਪ੍ਰੈਸ ਨੋਟ ਕਿਵੇਂ ਜਾਰੀ ਹੋ ਗਿਆ ਇਹਦੇ ਬਾਰੇ ਉਹਨਾਂ ਨੂੰ ਨਹੀਂ ਪਤਾ, ਕਿਉਂਕਿ ਪ੍ਰੈਸ ਨੋਟ ਪਹਿਲਾਂ ਦਫ਼ਤਰ ਚੋਂ ਇਹੀ ਜਾਰੀ ਹੋਇਆ ਸੀਗਾ ਕਿ ਉਹਨੂੰ ਮੁਅੱਤਲ ਜਿਹੜਾ ਜੀ ਉਹ ਕੀਤਾ ਜਾ ਰਿਹਾ। ਦੂਜੇ ਪਾਸੇ ਅਕਾਲੀ ਦਲ ਦੇ ਨਾਲ ਸੰਬੰਧਿਤ ਜਿਹੜਾ ਮੇਅਰ ਹੈ ਕੁਲਵੰਤ ਸਿੰਘ ਐਕਚੁਅਲੀ ਧਨਾੜ ਹੈ ਜਿਹੜਾ JLPL ਦਾ ਮਾਲਕ ਜਨਤਾ ਲੈਂਡ ਪ੍ਰਮੋਟਰ ਜਿਹੜੀ ਆ ਉਹਦਾ ਕੁਲਵੰਤ ਸਿੰਘ ਉਹ ਇਹ ਕਹਿੰਦਾ ਜੀ ਕਿ ਸਾਰਾ ਕੁਝ ਨਿਯਮਾਂ ਦੇ ਤਹਿਤ ਹੋਇਆ, ਮੈਂ ਕੁਝ ਵੀ ਬੇਨਿਯਮੀ ਜਿਹੜੀ ਹੈ ਜੀ ਉਹ ਨਹੀਂ ਕੀਤੀ, ਮੈਨੂੰ ਧੱਕੇ ਦੇ ਨਾਲ ਫਸਾਉਣ ਦੀ ਕੋਸ਼ਿਸ਼ ਹੈ ਜੀ, ਜਿਵੇਂ ਅਕਸਰ ਇਹੋ ਜਿਹੇ ਲੋਕ ਕਹਿੰਦੇ ਨੇ।
ਬਿਲਕੁਲ ਜੀ ਬਿਲਕੁਲ। ਤੇ ਅੱਗੇ ਆਪਾਂ ਚਰਨਜੀਤ ਚੱਢੇ ਦੀ ਜੇ ਗੱਲ ਕਰੀਏ ਤਾਂ ਉਸਦੀ ਜ਼ਮਾਨਤ ਦੀ ਅਰਜ਼ੀ ਆ ਉਸ ਤੇ ਅੱਜ ਸੁਣਵਾਈ ਹੋਊਗੀ। ਐਕਚੁਅਲੀ ਜੀ ਕੱਲ ਸੀਗੀ ਇਹ ਸੁਣਵਾਈ, ਪਰ ਕੱਲ ਜਿਹੜੇ ਜੀ ਸੁਣਵਾਈ ਕੁਝ ਟੈਕਨੀਕਲ ਕਾਰਨਾਂ ਕਰਕੇ ਅੱਗੇ ਜਿਹੜੀ ਇਹਦੀ ਉਹ ਪਾਉਣੀ ਪੈ ਗਈ। ਚੀਫ ਖਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਚੱਢਾ ਦੀ ਜਿਹੜੀ ਇਤਰਾਜ਼ਯੋਗ ਵੀਡੀਓ ਮਾਮਲੇ ਦੇ ਵਿੱਚ ਅੱਜ ਜਿਹੜੀ ਹੈ ਜੀ ਉਹ ਸੁਣਵਾਈ ਕੀਤੀ ਜਾਊਗੀ। ਇਹਦੇ ਦੌਰਾਨ ਚੱਢਾ ਮਾਮਲੇ ਦੇ ਨਾਲ ਸੰਬੰਧਿਤ 3 ਕੇਸਾਂ ਦੇ ਜਿਹੜੇ ਦਸਤਾਵੇਜ਼ ਨੇ ਉਹ ਵਿਸ਼ੇਸ਼ ਜਾਂਚ ਟੀਮ ਨੇ ਮੰਗਵਾਏ ਆ, ਜਿਹਦੇ ਆਧਾਰ ਦੇ ਉੱਤੇ ਅਗਲੀ ਜਾਂਚ ਜਿਹੜੀ ਆ ਉਹ ਸ਼ੁਰੂ ਹੋਊਗੀ। ਚਰਨਜੀਤ ਚੱਢਾ ਨੂੰ ਇਸ ਮਾਮਲੇ ਦੇ ਵਿੱਚ ਅਦਾਲਤ ਦੇ ਵੱਲੋਂ 10 ਜਨਵਰੀ ਤੱਕ ਜਿਹੜੀ ਹੈ ਜੀ ਉਹ ਰਾਹਤ ਦਿੱਤੀ ਗਈ ਸੀਗੀ, ਔਰ ਜਦੋਂ ਇਹਦੇ ਉੱਤੇ ਸੁਣਵਾਈ ਜਿਹੜੀ ਜੀ ਸ਼ੁਰੂ ਹੋਈ ਤਾਂ ਪੁਲਿਸ ਦੇ ਵੱਲੋਂ ਜਿਹੜੇ ਕੁਝ ਅਹਿਮ ਜਿਹੜੇ ਕਾਗਜ਼ਾਤ ਲਿਆਂਦੇ ਜਾਣੇ ਸੀ ਉਹ ਨਹੀਂ ਲਿਆਂਦੇ ਗਏ। ਇਹਦੇ ਲਈ 1 ਦਿਨ ਦਾ ਜਿਹੜਾ ਜੀ ਉਹ ਦਿਨ ਮੰਗਿਆ ਗਿਆ। ਅਦਾਲਤ ਨੇ ਇਹ ਜਿਹੜੀ ਜ਼ਮਾਨਤ ਸੀ 1 ਦਿਨ ਦੇ ਵਾਸਤੇ ਵਧਾ ਦਿੱਤੀ। ਚੱਢਾ ਦੇ ਵੱਲੋਂ ਉਹਨਾਂ ਦਾ ਵਕੀਲ ਜਿਹੜਾ ਸੀਗਾ ਜੀ ਉਹ ਅਦਾਲਤ ਦੇ ਵਿੱਚ ਪੇਸ਼ ਹੋਇਆ। ਉਹਨੇ ਇਹ ਕਿਹਾ ਕਿ ਇਹ 3 ਕੇਸਾਂ ਦੇ ਦਸਤਾਵੇਜ਼ ਜਿਹੜੇ ਆ ਜੀ ਵਿਸ਼ੇਸ਼ ਜਾਂਚ ਟੀਮ ਨੂੰ ਚੰਡੀਗੜ੍ਹ ਭੇਜੇ ਗਏ ਆ, ਜਿਹਦੇ ਕਰਕੇ ਅੱਜ ਅਦਾਲਤ ਦੇ ਵਿੱਚ ਪੇਸ਼ ਜਿਹੜੇ ਜੀ ਉਹ ਨਹੀਂ ਕੀਤੇ ਜਾ ਸਕੇ। ਚਰਨਜੀਤ ਚੱਢਾ ਨੂੰ ਉਹਦੇ ਮੁੰਡੇ ਦੀਆਂ ਜਿਹੜਾ ਕਿ ਖੁਦਕੁਸ਼ੀ ਕਰ ਗਿਆ ਸੀ ਉਹਦੀਆਂ ਅੰਤਮ ਰਸਮਾਂ ਦੇ ਵਿੱਚ ਸ਼ਾਮਲ ਹੋਣ ਦੇ ਵਾਸਤੇ 10 ਜਨਵਰੀ ਤੱਕ ਜਿਹੜੀ ਐਂਟੀਸਪੇਟਰੀ ਦਿੱਤੀ ਗਈ ਸੀਗੀ, ਔਰ ਅਦਾਲਤ ਦੇ ਵੱਲੋਂ ਕੇਸ ਸੰਬੰਧੀ ਕੁਝ ਕਾਗਜ਼ ਪੱਤਰ ਜਿਹੜੇ ਜੀ ਉਹ ਮੰਗੇ ਗਏ ਸੀਗੇ, ਜਿਹੜੇ ਅੱਜ ਪੇਸ਼ ਜਿਹੜੇ ਜੀ ਉਹ ਕੀਤੇ ਜਾਣਗੇ। ਇਸ ਮਾਮਲੇ ਤੇ ਚਰਨਜੀਤ ਚੱਢਾ ਦੇ ਖਿਲਾਫ ਹੁਣ ਤੱਕ 3 FIR ਜਿਹੜੀਆਂ ਦੀ ਉਹ ਦਰਜ ਹੋਈਆਂ ਨੇ। ਇਹਦੇ ਵਿੱਚੋਂ ਇੱਕ ਜਲੰਧਰ ਦੇ ਥਾਣੇ ਵਿੱਚ ਬਲੈਕਮੇਲਿੰਗ ਦੇ 2 ਸ਼ੇਟ ਦਰਜ ਹੋਈ ਸੀ। ਦੂਜੀ FIR ਜਿਹੜਾ ਜੀ ਅੰਮ੍ਰਿਤਸਰ ਦੇ ਵਿੱਚ ਪੁਲਿਸ ਸਟੇਸ਼ਨ ਦੇ ਵਿੱਚ ਔਰਤ ਦੇ ਬਿਆਨਾਂ ਦੇ ਆਧਾਰ ਤੇ ਚੱਢਾ ਤੇ ਉਹਦੇ ਮੁੰਡੇ ਦੇ ਖਿਲਾਫ ਦਰਜ ਹੋਈ ਸੀ। ਤੀਜੀ FIR ਜਿਹੜੀ ਹੈ ਜੀ ਉਹ ਚੱਢਾ ਦੇ ਮੁੰਡੇ ਇੰਦਰਪ੍ਰੀਤ ਸਿੰਘ ਚੱਢਾ ਖੁਦਕੁਸ਼ੀ ਮਾਮਲੇ ਦੇ ਵਿੱਚ ਪ੍ਰਭਪ੍ਰੀਤ ਸਿੰਘ ਚੱਢਾ ਦੇ ਬਿਆਨਾਂ ਦੇ ਆਧਾਰ ਤੇ ਇਸਲਾਮਾਬਾਦ ਥਾਣੇ ਦੇ ਵਿੱਚ ਜਿਹੜੀ ਹੈ ਜੀ ਉਹ ਦਰਜ ਹੋਈ ਆ। ਇਸ ਮਾਮਲੇ ਦੇ ਵਿੱਚ ਵੀਡੀਓ 'ਚ ਸ਼ਾਮਲ ਔਰਤ ਸਣੇ 11 ਜਣਿਆਂ ਨੂੰ ਜਿਹੜਾ ਜੀ ਉਹ ਨਾਮਜ਼ਦ ਕੀਤਾ ਗਿਆ ਸੀ, ਔਰ ਇਸ ਮਾਮਲੇ 'ਚ ਅਜੇ ਤੱਕ ਕੋਈ ਗ੍ਰਿਫਤਾਰੀ ਜਿਹੜੀ ਹੈ ਜੀ ਉਹ ਨਹੀਂ ਹੋਈ। ਸੋ ਅੱਜ ਦਾ ਦਿਨ ਜਿਹੜਾ ਜੀ ਉਹ ਅਹਿਮ ਹੋਊਗਾ। ਜੇ ਤਾਂ ਐਂਟੀਸਪੇਟਰੀ ਉਹਦੀ ਜਿਹੜੀ ਹੈ ਜੀ ਉਹ ਅੱਗੇ ਵੱਧਦੀ ਆ ਤਾਂ ਜਿਹੜਾ ਜੀ ਉਹਦੀਆਂ ਮੁਸ਼ਕਲਾਂ ਘੱਟ ਸਕਦੀਆਂ ਨੇ। ਜੇ ਉਹ ਨਹੀਂ ਵੱਧਦੀ ਤਾਂ ਉਹਦੀ ਅਰੈਸਟ ਜਿਹੜੀ ਹੈ ਜੀ ਚਰਨਜੀਤ ਚੱਢਾ ਦੀ ਹੋ ਸਕਦੀ ਹੈ। ਦੂਜੇ ਪਾਸੇ ਇਹ ਕਿਹਾ ਗਿਆ ਜੀ ਕਿ ਉਹਦੀਆਂ ਜਿਹੜੀਆਂ ਇੱਥੇ ਚੀਫ ਖਾਲਸਾ ਦੀਵਾਨ ਦੇ ਕਿਸੇ ਵੀ ਮੀਟਿੰਗ ਜਾਂ ਕੰਮਾਂ-ਕਾਰਾਂ ਦੇ ਵਿੱਚ ਸ਼ਾਮਲ ਹੋਣ ਦੇ ਉੱਤੇ ਜਿਹੜੀ ਰੋਕ ਲਾਈ ਗਈ ਹੈ ਅਕਾਲ ਤਖਤ ਦੇ ਵੱਲੋਂ, ਉਹ ਜਿਉਂ ਦੀ ਤਿਉਂ ਜਾਰੀ ਰਹੂਗੀ। ਜੀ ਜੀ। ਤੇ ਅੱਗੇ ਆਪਾਂ ਸ਼ਰਾਬ ਦੀ ਸਮਗਲਿੰਗ ਦੇ ਮਾਮਲੇ ਦੀ ਜੇ ਗੱਲ ਕਰੀਏ ਤਾਂ ਅਦਾਲਤ ਨੇ ਕੈਂਸਲੇਸ਼ਨ ਨਹੀਂ ਮੰਨੀ। ਇਹ ਬੜੀ ਚਰਚਿਤ ਜਿਹੜੀ ਹੈ ਜੀ ਉਹ ਰਿਪੋਰਟ ਰਹੀ ਆ। ਜਦੋਂ ਵਿਧਾਨ ਸਭਾ ਦੀਆਂ ਚੋਣਾਂ ਸਨ ਤਾਂ ਉਦੋਂ ਵੱਡੀ ਮਾਤਰਾ ਦੇ ਵਿੱਚ ਜਿਹੜੀ ਹੈ ਜੀ ਉਹ ਸ਼ਰਾਬ ਫੜੀ ਗਈ ਸੀ। 1,26,000 ਬੋਤਲਾਂ 28 ਜਨਵਰੀ 17 ਨੂੰ ਚੋਣਾਂ ਦੇ ਮੌਕੇ ਦੇ ਉੱਤੇ ਫੜੀ ਗਈ ਸੀ, ਔਰ ਇਹ ਐਡਵਾਂਸ ਵਾਈਨ ਦੇ ਹਿੱਸੇਦਾਰ ਨੇ ਜੀ ਜਸਵਿੰਦਰ ਸਿੰਘ ਉਰਫ ਜੁਗਨੂ ਤੇ ਰਮੇਸ਼ ਕੁਮਾਰ ਦੇ ਗੋਦਾਮ ਦੇ ਵਿੱਚੋਂ ਜਿਹੜੀ ਉਹ ਫੜੀ ਗਈ ਸੀ। ਇਸ ਮਾਮਲੇ 'ਚ ਮਾਮਲਾ ਦਰਜ ਹੋ ਗਿਆ। 1,26,000 ਬੋਤਲ ਜਿਹੜੀ ਸ਼ਰਾਬ ਦੀ ਫੜੀ ਗਈ। ਉਹਦੇ ਬਾਵਜੂਦ ਪੁਲਿਸ ਨੇ ਜਿਹੜਾ ਜੀ ਇਹ ਕਿਹਾ ਕਿ ਜਿਹੜੇ ਠੇਕੇਦਾਰ ਸੀਗੇ ਜੀ ਉਹਨਾਂ ਨੇ ਐਕਸਾਈਜ਼ ਡਿਊਟੀ ਭਰ ਦਿੱਤੀ ਆ, ਇਸ ਕਰਕੇ ਉਹ ਮਾਮਲਾ ਜਿਹੜਾ ਜੀ ਉਹ ਵਾਪਸ ਲੈ ਰਹੇ ਆ ਤੇ ਕੈਂਸਲੇਸ਼ਨ ਦੀ ਰਿਪੋਰਟ ਜਿਹੜੀ ਆ ਜੀ ਉਹ ਅਦਾਲਤ ਦੇ ਵਿੱਚ ਲਾਈ ਸੀਗੀ। ਅਦਾਲਤ ਨੇ ਪਾਵਰਫੁਲ ਠੇਕੇਦਾਰ ਦੇ ਬਚਾਅ ਦੇ ਵਿੱਚ ਉੱਤਰੀ ਪੁਲਿਸ ਅਫਸਰਾਂ ਦੀ ਜਿਹੜੀ ਯੋਜਨਾ ਉਹਦੇ ਉੱਤੇ ਪਾਣੀ ਫੇਰਤਾ ਜੀ, ਔਰ ਬਠਿੰਡੇ ਦੀ ਪੁਲਿਸ ਨੇ ਹਾਕਮਾਂ ਦੇ ਨੇੜਲੇ ਠੇਕੇਦਾਰ ਦੇ ਉੱਤੇ ਸ਼ਰਾਬ ਸਮਗਲਿੰਗ ਦੇ ਕੇਸ ਨੂੰ ਰੱਦ ਕਰਨ ਦਾ ਜਿਹੜਾ ਫੈਸਲਾ ਲਿਆ ਸੀ, ਇਹਨੂੰ ਅਦਾਲਤ ਨੇ ਮੰਨਣ ਤੋਂ ਨਾਂਹ ਕਰ ਦਿੱਤੀ ਹੈ। ਐਡੀਸ਼ਨਲ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਨੇ ਇਸ ਮਾਮਲੇ ਦੇ ਵਿੱਚ ਬਠਿੰਡੇ ਪੁਲਿਸ ਦੀ ਚੰਗੀ ਝਾੜ ਝੰਬ ਜਿਹੜੀ ਹੈ ਜੀ ਉਹ ਕੀਤੀ ਆ। ਅਦਾਲਤ ਨੇ ਪੁਲਿਸ ਵੱਲੋਂ ਭਰੀ ਗਈ ਕੈਂਸਲੇਸ਼ਨ ਰਿਪੋਰਟ ਨੂੰ ਰੱਦ ਕਰਤਾ ਤੇ ਮੁੱਖ ਥਾਣਾ ਅਫਸਰ ਨੂੰ ਇਸ ਕੇਸ ਦੀ ਅੱਗੇ ਤਫਤੀਸ਼ ਦੇ ਹੁਕਮ ਜਿਹੜੇ ਆ ਜੀ ਉਹ ਜਾਰੀ ਕੀਤੇ ਆ। ਕੋਰਟ ਨੇ ਬੜਾ ਕਲੀਅਰ ਲਿਖਿਆ ਜੀ ਕਿ ਇਸ ਕੇਸ ਦੇ ਵਿੱਚ ਪੁਲਿਸ ਦੇ ਵੱਲੋਂ ਢੁਕਵੀਂ ਤਫਤੀਸ਼ ਹੀ ਨਹੀਂ ਜਿਹੜੀ ਜੀ ਉਹ ਕੀਤੀ ਗਈ। ਜਿਹੜਾ ਠੇਕੇਦਾਰ ਹੈ ਜੀ ਜਸਵਿੰਦਰ ਜੁਗਨੂ ਦਾ ਪਿਤਾ ਪਿਛਲੇ ਸਮੇਂ ਦੌਰਾਨ ਪੀਪਲਜ਼ ਪਾਰਟੀ ਆਫ ਪੰਜਾਬ ਦਾ ਡਿਸਟ੍ਰਿਕਟ ਦਾ ਆਗੂ ਰਿਹਾ, ਔਰ ਪੁਲਿਸ ਦੇ ਵੱਲੋਂ ਜਿਹੜੇ ਉਦੋਂ ਦੇ SP ਦੇਸ ਰਾਜ ਦੀ ਅਗਵਾਈ ਦੇ ਵਿੱਚ ਬਣਾਈ ਗਈ ਜਿਹੜੀ ਜਾਂਚ ਟੀਮ ਸੀ ਉਹਨੇ ਇਹ ਕੇਸ ਰੱਦ ਕਰਨ ਦੀ ਸਿਫਾਰਿਸ਼ ਜਿਹੜੀ ਆ ਉਹ ਭੇਜੀ ਸੀ। ਮੈਂ ਤਾਂ ਇਹ ਵੀ ਦੱਸਦਾ ਕਿ ਜਦੋਂ ਇਹ ਗੱਲ ਪੁਲਿਸ ਨੇ ਜਿਹੜੀ ਲਾਈ ਕਿ ਉਹਨੇ ਐਕਸਾਈਜ਼ ਡਿਊਟੀ ਭਰਤੀ ਆ, ਐਕਸਾਈਜ਼ ਮਹਿਕਮਾ ਕਹਿੰਦਾ ਸਾਡੇ ਕੋਲੇ ਡਿਊਟੀ ਆਈ ਹੋਈ ਨਹੀਂ। ਇਹ ਡਿਊਟੀ ਜਿਹੜੀ ਹੈ ਜੀ 4,67,845 ਰੁਪਏ ਜਿਹੜੀ ਉਹ ਬਣਦੀ ਸੀ, ਸ਼ਾਇਦ ਬਾਅਦ ਦੇ ਵਿੱਚ ਭਰ ਕੇ ਤੇ ਜਿਹੜੇ ਪੇਪਰ ਆ ਉਹ ਲਾ ਕੇ ਇਹ ਕੇਸ ਖਤਮ ਕਰਨ ਦੀ ਜਿਹੜੀ ਹੈ ਜੀ ਉਹ ਕੋਸ਼ਿਸ਼
ਕੀਤੀ ਗਈ ਸੀਗੀ ਸਫਲ ਜਿਹੜੀ ਹੈ ਜੀ ਉਹ ਨਹੀਂ ਹੋਈ। ਅਦਾਲਤ ਨੇ ਇਹ ਕਿਹਾ ਜੀ ਕਿ ਹਰਿਆਣੇ ਤੇ ਅਰੁਣਾਚਲ ਪ੍ਰਦੇਸ਼ ਦੀ ਸ਼ਰਾਬ ਪੰਜਾਬ ਦੇ ਵਿੱਚ ਨਹੀਂ ਵਿਕ ਸਕਦੀ। ਅਦਾਲਤ ਨੇ ਇਹ ਵੀ ਆਖਿਆ ਕਿ ਆਬਕਾਰੀ ਐਕਟ ਦੇ ਵਿੱਚ ਇਦਾਂ ਦੀ ਕੋਈ ਵਿਵਸਥਾ ਨਹੀਂ ਕਿ ਸਿਰਫ ਡਿਊਟੀ ਭਰ ਕੇ ਜੁਰਮ ਤੋਂ ਜਿਹੜਾ ਜੀ ਉਹ ਬਚਿਆ ਜਾ ਸਕੇ। ਭਾਵ ਕਿ ਇਹ ਮੁਸ਼ਕਲਾਂ ਜਿਹੜੀਆਂ ਜੀ ਉਹ ਠੇਕੇਦਾਰ ਦੀਆਂ ਇਸ ਅਦਾਲਤ ਦੇ ਵੱਲੋਂ ਲਏ ਗਏ ਸਖਤ ਫੈਸਲੇ ਤੋਂ ਬਾਅਦ ਵੱਧ ਗਈਆਂ ਨੇ ਜੀ। ਤੇ ਅੱਗੇ ਆਪਾਂ ਵਾਈਸ ਚਾਂਸਲਰ ਅਰੋੜਾ ਦੀ ਜੇ ਗੱਲ ਕਰਦੇ ਹਾਂ ਤਾਂ ਉਸਨੇ 25 ਕਰੋੜ ਰੁਪਏ ਆਪਣਿਆਂ ਨੂੰ ਹੀ ਲੁਟਾਏ। ਬਿਲਕੁਲ ਜੀ, ਸਾਬਕਾ ਵਾਈਸ ਚਾਂਸਲਰ ਪੰਜਾਬ ਟੈਕਨੀਕਲ ਯੂਨੀਵਰਸਿਟੀ ਦਾ ਜੀ ਔਰ RSS ਦਾ ਸਰਗਰਮ ਵਰਕਰ ਦੀ ਰਜਨੀਸ਼ ਅਰੋੜਾ ਜਿਹੜਾ ਜੀ ਉਹਨੂੰ ਜਿਹਨੂੰ ਪੰਜਾਬ ਵਿਜੀਲੈਂਸ ਬਿਊਰੋ ਨੇ ਜਿਹੜਾ ਜੀ ਉਹ ਪਿਛਲੇ ਦਿਨੀ ਅਰੈਸਟ ਕੀਤਾ। ਹੁਣ ਹੌਲੀ ਹੌਲੀ ਖੁਲਾਸੇ ਜਿਹੜੇ ਆ ਜੀ ਉਹ ਹੋ ਰਹੇ ਆ ਕਿ ਰਜਨੀਸ਼ ਅਰੋੜਾ ਦੇ ਵੱਲੋਂ ਆਪਣਾ ਜਿਹੜਾ ਉਹਦਾ ਕਲਾਸਮੇਟ ਸੀਗਾ ਇੱਕ ਪ੍ਰਵੀਨ ਕੁਮਾਰ, ਉਹਦੀ ਕੰਪਨੀ ਨੂੰ ਜਿਹੜਾ ਜੀ ਲਾਭ ਪਹੁੰਚਾਉਣ ਦੇ ਵਾਸਤੇ ਪੈਸਾ ਪਾਣੀ ਵਾਂਗ ਜਿਹੜਾ ਜੀ ਉਹ ਰੋੜ ਛੱਡਿਆ। ਔਰ ਪ੍ਰਵੀਨ ਕੁਮਾਰ ਜਿਹੜਾ ਕਿ ਰਜਨੀਸ਼ ਅਰੋੜਾ ਦਾ IIT ਦਾ ਜਮਾਤੀ ਰਿਹਾ, ਉਹਦੀ ਕੰਪਨੀ ਮੈਸਰਸ ਨੈਟ IIT ਨੂੰ ਸਲਾਹਾਂ ਦੇਣ ਦੇ ਵਾਸਤੇ ਜਿਹੜਾ ਜੀ ਕਾਉਂਸਲਿੰਗ ਦੇ ਵਾਸਤੇ ਉਹਨੂੰ ਇਹ ਪੈਸਾ ਜਿਹੜਾ ਉਹ ਦਿੱਤਾ ਗਿਆ। ਪੰਜਾਬ ਟੈਕਨੀਕਲ ਯੂਨੀਵਰਸਿਟੀ ਨੂੰ ਇਹ ਸਲਾਹਾਂ 24 ਕਰੋੜ 50 ਲੱਖ ਤੋਂ ਵੀ ਵੱਧ ਮੁੱਲ ਦੀਆਂ ਜਿਹੜੀਆਂ ਜੀ ਉਹ ਪਈਆਂ। ਦਿੱਲੀ ਦੇ ਵਿੱਚ ਵੀ ਕੰਪਨੀ ਨੂੰ ਦਫ਼ਤਰ ਖੋਲਣ ਦੀ ਆਗਿਆ ਦੇ ਕੇ 1 ਕਰੋੜ ਤੋਂ ਵੱਧ ਦੀ ਰਕਮ ਜਿਹੜੀ ਸੀ ਬਿਨਾਂ ਕਿਸੇ ਲਾਭ ਤੋਂ ਖਰਚੀ ਗਈ। ਵਿਜੀਲੈਂਸ ਸੂਤਰ ਜਿਹੜੇ ਆ ਜੀ ਉਹ ਦੱਸਦੇ ਆ ਕਿ PTU ਦੇ ਸਾਬਕਾ ਵਾਈਸ ਚਾਂਸਲਰ ਰਜਨੀਸ਼ ਅਰੋੜਾ ਦੇ ਵੱਲੋਂ ਆਪਣੇ IIT ਦੇ ਜਮਾਤੀ ਰਹੇ ਪ੍ਰਵੀਨ ਕੁਮਾਰ ਦੀ ਕੰਪਨੀ ਨੈਟ IIT ਨਾਲ 27 ਅਗਸਤ 12 ਨੂੰ ਇੱਕ ਸਮਝੌਤਾ ਸਾਈਨ ਕੀਤਾ ਗਿਆ। PTU ਤੇ ਇਸ ਕੰਪਨੀ ਦੇ ਵਿਚਾਲੇ ਸਮਝੌਤੇ ਦੇ ਅਨੁਸਾਰ ਯੂਨੀਵਰਸਿਟੀ ਦੇ ਲਰਨਿੰਗ ਸੈਂਟਰਾਂ ਦੇ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਦੀ ਕੁੱਲ ਫੀਸ ਦੇ ਵਿੱਚੋਂ 8% ਦੀ ਹਿੱਸਾ ਨੈਟ IIT ਨੂੰ ਜਿਹੜਾ ਜੀ ਉਹ ਦਿੱਤਾ ਜਾਣਾ ਤੈਅ ਕੀਤਾ ਗਿਆ। ਪੰਜਾਬ ਦੇ ਮੁੱਖ ਸਕੱਤਰ ਜਿਹੜੇ ਸੀਗੇ ਜੀ ਉਹਨੇ 10 ਸਤੰਬਰ 12 ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਹਲਫਨਾਮਾ ਦਿੱਤਾ ਸੀਗਾ ਕਿ ਉਹਨੇ ਯੂਨੀਵਰਸਿਟੀ ਨੂੰ ਸਲਾਹਕਾਰਾਂ ਦੀ ਕੀਤੀ ਨਿਯੁਕਤੀ ਨੂੰ ਵਾਪਸ ਲੈਣ ਦੀਆਂ ਹਦਾਇਤਾਂ ਕੀਤੀਆਂ ਸੀਗੀਆਂ। ਇਹਦੇ ਬਾਵਜੂਦ ਵਾਈਸ ਚਾਂਸਲਰ ਰਜਨੀਸ਼ ਅਰੋੜਾ ਨੇ ਆਪਣੇ ਜਮਾਤੀ ਨੂੰ ਅਹੁਦੇ ਤੋਂ ਨਹੀਂ ਹਟਾਇਆ। ਦਸੰਬਰ 14 ਤੱਕ ਉਹਦੀ ਕੰਮਾਂ ਦੀ ਅਦਾਇਗੀ ਵੀ ਹੁੰਦੀ ਰਹੀ, ਜਿਹਦੇ ਤਹਿਤ ਇਸ ਕੰਪਨੀ ਨੂੰ 24 ਕਰੋੜ 37 ਲੱਖ 32,616 ਰੁਪਏ ਜਿਹੜੇ ਸੀਗੇ ਜੀ ਉਹ ਦਿੱਤੇ ਗਏ PTU ਦੇ ਵਿੱਚੋਂ। ਜਿਹੜਾ ਜੀ ਪ੍ਰਵੀਨ ਕੁਮਾਰ ਦੀ ਕੰਪਨੀ ਦੇ ਵੱਲੋਂ ਯੂਨੀਵਰਸਿਟੀ ਨੂੰ ਦਿੱਤੀਆਂ ਸੇਵਾਵਾਂ ਦੇ ਬਾਰੇ ਦੇ ਵਿੱਚ ਵਿਭਾਗਾਂ ਦੇ ਕੋਲੇ ਕੋਈ ਵੇਰਵਾ ਹੈ ਨੀਗਾ ਜੀ। ਭਾਵ ਕਿ ਜਿਹੜਾ ਉਹਨੂੰ ਪੈਸਾ ਵੀ ਦੇ ਦਿੱਤਾ ਗਿਆ, ਜਿਹੜੀ ਉਹਨੂੰ ਕਾਉਂਸਲਿੰਗ ਦੇ ਵਾਸਤੇ ਜਿਹੜੇ ਸਾਈਨ ਕੀਤਾ ਗਿਆ ਸੀਗਾ ਉਹ ਮਹਿਜ਼ ਕਾਗਜ਼ੀ ਸਾਈਨ ਸੀਗਾ। ਕਿਸੇ ਜਗ੍ਹਾ ਦੇ ਉੱਤੇ ਕੋਈ ਕਾਉਂਸਲਿੰਗ ਦਾ ਰਿਕਾਰਡ ਹੀ ਨਹੀਂ ਮਿਲਦਾ ਕਿ ਉਹਨੇ ਕਿਸੇ ਕਿਸਮ ਦੀ ਕੋਈ ਕਾਉਂਸਲਿੰਗ ਜਿਹੜੀ ਆ ਜੀ ਉਹ ਦਿੱਤੀ ਆ। ਕਿਉਂ ਇਹ ਹੇਰਾਫੇਰੀਆਂ ਜਿਹੜੀਆਂ ਜੀ ਉਹ ਹੋਈਆਂ ਨੇ? ਇਹ ਤਾਂ ਮਹਿਜ਼ 25 ਕਰੋੜ ਰੁਪਏ ਦੀ ਗੱਲ ਜਿਹੜੀ ਆ ਜੀ ਉਹ ਦੱਸੀ ਜਾ ਰਹੀ ਆ। ਜੇ 25 ਕਰੋੜ ਦੋਸਤ ਨੂੰ ਲੁਟਾਏ ਆ ਆਪਣੇ ਵਾਸਤੇ ਤੇ ਬਾਕੀ ਜਿਹੜੇ ਉਹਦੇ ਨਜ਼ਦੀਕੀ ਸੀਗੇ, ਜਿਹੜੇ ਖਾਸ ਤੌਰ ਦੇ ਉੱਤੇ ਇੱਕ ਸਾਬਕਾ ਮੰਤਰੀ ਦੀ ਧੀ ਦੀ ਜਿਹੜੀ ਕੰਪਨੀ ਆ ਉਹਦੇ ਉੱਤੇ ਕਿੰਨੇ ਪੈਸੇ ਜਿਹੜੇ ਜੀ ਉਹ ਲੁਟਾਏ ਗਏ, ਇਹ ਅਜੇ ਸਾਹਮਣੇ ਆਉਣਾ ਬਾਕੀ ਹੈ। ਬਹੁਤ ਥੈਂਕ ਯੂ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਅੱਜ ਦਾ ਬੁਲਟਨ ਇੱਥੇ ਸਮਾਪਤ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।